ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਪੰਥ ਦੀ ਮਹਾਨ ਸ਼ਖਸੀਅਤ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋ। ਥੈਂਕ ਯੂ। ਹਾਂ ਡਾਕਟਰ ਸਾਹਿਬ, ਅੱਜ 1 ਅਗਸਤ 2013 17 ਸਾਵਨ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਪਿਆਰੀਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ। ਤੇ ਸਾਡੀ ਪਹਿਲੀ ਈਮੇਲ ਆਈ ਹੈ ਬੇਟੀ ਮਨਦੀਪ ਕੌਰ ਜੀ ਦੀ। ਈਮੇਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪਣੇ ਸਮੂਹ ਉਹਨਾਂ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਜੀ, ਜਿਨ੍ਹਾਂ ਨੇ ਸਾਡੇ ਕੱਲ੍ਹ ਦੇ ਪ੍ਰੋਗਰਾਮ ਤੋਂ ਬਾਅਦ ਬਹੁਤ ਸਾਰੀਆਂ ਸਾਨੂੰ ਈਮੇਲਸ ਲਿਖੀਆਂ, ਫੋਨ ਮੈਸੇजेस ਜੀ ਔਰ ਸਾਡੇ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਜੀ। ਔਰ ਖ਼ਾਸ ਤੌਰ ਤੇ ਜਿਵੇਂ ਰਿਆਜ਼ ਘੁੰਮਣ, ਕੁਲਦੀਪ ਸਿੰਘ ਔਰ ਬਹੁਤ ਸਾਰੇ ਸਾਡੇ ਵੀਰ ਨੇ ਜੀ ਜਿਨ੍ਹਾਂ ਨੇ ਪਰਸਨਲ ਈਮੇਲਸ ਲਿਖੀਆਂ ਨੇ। ਸੋ ਮੈਂ ਸਾਰੀਆਂ ਨੂੰ ਸਾਂਝੇ ਨਹੀਂ ਕਰ ਸਕਦਾ ਜੀ ਜੀ, ਪਰ ਤੁਹਾਡੀ ਲਿਖਤ ਨੇ ਮੈਨੂੰ ਬੜਾ ਹੌਸਲਾ ਦਿੱਤਾ ਹੈ ਔਰ ਇਹ ਮਹਿਸੂਸ ਕਰਵਾਇਆ ਹੈ ਕਿ ਕਿੰਨਾ ਵੱਡਾ ਸਾਡਾ ਪੰਥਕ ਪਰਿਵਾਰ ਹੈ ਜਿਹੜਾ ਦੁਨੀਆ ਦੇ ਕੋਨੇ-ਕੋਨੇ 'ਚ ਬੈਠਿਆ ਹੈ, ਜਿਸ ਨੇ ਉਸ ਪੀੜ ਨੂੰ ਮਹਿਸੂਸ ਕੀਤਾ ਜੀ ਔਰ ਮੈਂ ਸਭ ਦਾ ਸ਼ੁਕਰੀਆ ਅਦਾ ਕਰਦਾ ਜੀ। ਡਾਕਟਰ ਸਾਹਿਬ ਮਨਦੀਪ ਕੌਰ ਲਿਖਦੇ ਹਨ, ਅੰਕਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਪ੍ਰੋਗਰਾਮ ਰੋਜ਼ਾਨਾ ਵੇਖਣ ਦੀ ਕੋਸ਼ਿਸ਼ ਕਰਦੀ ਹਾਂ। ਮੈਂ ਤੁਹਾਡੀ ਬਹੁਤ ਸ਼ਲਾਘਾ ਕਰਦੀ ਹਾਂ ਕਿਉਂਕਿ ਤੁਸੀਂ ਹਰ ਸਵਾਲ ਦਾ ਜਵਾਬ ਬੜੀ ਲਿਆਕਤ ਅਤੇ ਠਰਮੇ ਨਾਲ ਦਿੰਦੇ ਹੋ। ਮੈਨੂੰ ਤੁਹਾਡਾ ਉਹ ਜਵਾਬ ਬਹੁਤ ਪਸੰਦ ਆਇਆ ਜਿਹੜਾ ਕਿ ਤੁਸੀਂ ਇੱਕ ਅਗਿਆਤ ਹਿੰਦੂ ਲੇਖਕ ਨੂੰ ਦਿੱਤਾ ਸੀ, ਜਿਸ ਨੇ ਇਤਰਾਜ਼ ਕੀਤਾ ਸੀ ਕਿ ਤੁਸੀਂ ਦੇਵੀ ਨੂੰ ਪਹਾੜਾਂ ਵਾਲੀ ਰਨ ਕਿਉਂ ਕਿਹਾ। ਤੁਹਾਡਾ ਜਵਾਬ ਬੜਾ ਢੁਕਵਾਂ ਅਤੇ ਟਿਕਾਣੇ ਤੇ ਵਾਰ ਕਰਨ ਵਾਲਾ ਸੀ। ਆਪਣੇ ਇਸ ਸ਼ੁਭ ਕੰਮ ਨੂੰ ਜਾਰੀ ਰੱਖੋ। ਬਹੁਤ ਬਹੁਤ ਸ਼ੁਭਕਾਮਨਾਵਾਂ ਜੀ। ਡਾਕਟਰ ਸਾਹਿਬ ਬੇਟੀ ਮਨਦੀਪ ਕੌਰ ਦਾ ਬਹੁਤ ਬਹੁਤ ਧੰਨਵਾਦ। ਵੈਸੇ ਉਹਨਾਂ ਨੇ ਆਪਣਾ ਸ਼ਹਿਰ ਜਾਂ ਕੰਟਰੀ ਨਹੀਂ ਲਿਖਿਆ ਜੀ, ਸੋ ਅੱਗੋਂ ਲਈ ਜਦੋਂ ਵੀ ਲਿਖਣ ਜ਼ਰੂਰ ਵੇਰਵੇ ਨਾਲ ਲਿਖਣ ਜੀ। ਬਿਲਕੁਲ। ਔਰ ਉਹਨਾਂ ਦਾ ਸ਼ੁਕਰੀਆ, ਉਹਨਾਂ ਨੂੰ ਪ੍ਰੋਗਰਾਮ ਚੰਗਾ ਲੱਗਦਾ ਹੈ ਔਰ ਰੋਜ਼ਾਨਾ ਬੜੇ ਨੇਮ ਨਾਲ ਦੇਖਦੇ ਨੇ। ਜਿਵੇਂ ਉਹਨਾਂ ਨੇ ਕਿਹਾ ਉਹਨਾਂ ਨੂੰ ਸਾਡਾ ਕਮੈਂਟ ਪਸੰਦ ਆਇਆ ਜੀ। ਸੋ ਹਾਲਾਂਕਿ ਉਸ ਜਵਾਬ ਦੇ ਵਿੱਚ ਵੀ ਮੈਂ ਕਿਹਾ ਸੀ ਵੀ ਸਾਡਾ ਮਕਸਦ ਕਦੇ ਵੀ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਜੀ, ਪਰ ਜਿਹੜੀ ਵੇਲੇ ਦੀ ਹਕੀਕਤ ਹੈ, ਜਦੋਂ ਅਸੀਂ 150 ਸਾਲ ਪਹਿਲਾਂ ਦੇ ਕੰਟੈਕਸਟ ਦੇਖਦੇ ਹਾਂ ਔਰ ਅੱਜ ਜਿਨ੍ਹਾਂ ਦੇ ਹੱਥ ਪੋਲੀਟੀਕਲ ਪਾਵਰ ਹੈ, ਜਿਨ੍ਹਾਂ ਦੇ ਕੋਲ ਜਿਹੜੇ ਵੱਡੇ ਧਰਮ ਦੇ ਆਪਣੇ ਆਪ ਨੂੰ ਠੇਕੇਦਾਰ ਅੱਜ ਦੱਸਦੇ ਨੇ, ਇਹ ਉਹੀ ਤਾਕਤਾਂ ਨੇ ਜਿਨ੍ਹਾਂ ਨੇ ਹਰਮੰਦਰ ਸਾਹਿਬ, ਅਕਾਲ ਤਖਤ ਸਾਹਿਬ, 37 ਇਤਿਹਾਸਕ ਗੁਰਦੁਆਰਿਆਂ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਜੂਨ 84 'ਚ ਜੀ। ਇਹ ਉਹੀ ਧਰਮ ਦੀ ਵਕਾਲਤ ਕਰਨ ਵਾਲੇ ਲੋਕ ਨੇ ਜਿਨ੍ਹਾਂ ਨੇ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਈ ਜੀ। ਹੁਣ ਦਰਬਾਰ ਸਾਹਿਬ ਤੇ ਹਮਲੇ ਲਈ ਤਾਂ ਇਹ ਦਲੀਲ ਵਰਤੀ ਗਈ ਕਿ ਜੀ ਅੰਦਰ ਜਿਹੜੇ ਅੱਤਵਾਦੀ ਨੇ, ਮਿਲੀਟੈਂਟ ਨੇ, ਉਹ ਹਥਿਆਰ ਲੈ ਕੇ ਬੈਠੇ ਸੀ, ਹੋਲਡ ਅਪ ਸੀ ਔਰ ਬੜਾ ਜ਼ਰੂਰੀ ਸੀ ਕਿ ਅਸੀਂ ਟੈਂਕਾਂ ਦੇ ਨਾਲ ਹੀ ਹਮਲਾ ਕਰੀਏ ਜੀ ਜੀ। ਪਰ ਬਾਬਰੀ ਮਸਜਿਦ ਦੇ ਵਿੱਚ ਕਿਹੜੇ ਬੈਠੇ ਸੀ ਟੈਂਕਾਂ ਦੇ ਨਾਲ ਜਾਂ ਤੋਪਾਂ ਲੈ ਕੇ ਕਿ ਜਿਸ ਇੱਕ ਸਟਰਕਚਰ ਨੂੰ, ਜਿਹੜੀ 500 ਸਾਲ ਤੋਂ ਇੱਕ ਬਣੀ ਮਸਜਿਦ ਹੈ, ਉਸ ਨੂੰ ਢਾਇਆ ਗਿਆ ਜੀ। ਸੋ ਇਸੇ ਤਰ੍ਹਾਂ ਜਿਸ ਤਰੀਕੇ ਨਾਲ ਈਸਾਈਆਂ ਦੇ ਉੱਤੇ ਜ਼ੁਲਮ ਹੋ ਰਹੇ ਨੇ ਉਹ ਉੜੀਸਾ ਦੇ ਵਿੱਚ ਹੋਏ, ਗੁਜਰਾਤ ਦੇ ਵਿੱਚ ਹੋਏ ਔਰ ਹੁਣ ਜਦੋਂ ਜਿਉਂ-ਜਿਉਂ ਅਸੀਂ ਦੇਖਦੇ ਹਾਂ ਕਿ ਕਿਵੇਂ ਇਹ ਜ਼ੁਲਮਾਂ ਦਾ ਦਾਇਰਾ ਉਹਨਾਂ ਦਾ, ਉਹਦੇ ਵਿੱਚ ਦਲਿਤ ਵੀ ਆ ਰਹੇ ਨੇ ਜੀ। ਕੋਈ ਹੈਰਾਨੀ ਨਹੀਂ ਕਿ ਜੇ ਅੱਜ ਹਿੰਦੁਸਤਾਨ ਦੇ 10 ਸੂਬਿਆਂ ਦੇ ਵਿੱਚ ਨਕਸਲਾਈਟ ਲਹਿਰ ਚੱਲ ਰਹੀ ਹੈ ਤੇ ਜੇ ਤੁਸੀਂ ਜਿਹੜੇ ਉਸ ਲਹਿਰ ਦੇ ਵਿੱਚ ਲੋਕ ਸ਼ਾਮਲ ਨੇ ਉਹਨਾਂ ਦੀ ਬੈਕਗਰਾਉਂਡ ਦੇਖੋ ਤਾਂ ਉਹਨਾਂ ਚੋਂ 90% ਟਰਾਈਬਲਸ ਨੇ, ਆਦੀਵਾਸੀ ਨੇ ਤੇ ਜਾਂ ਦਲਿਤ ਨੇ। ਹੁਣ ਕੁਛ ਕਰਨਾਟਕਾ ਜਾਂ ਆਂਧਰਾ ਦੇ ਮੁਸਲਮਾਨ ਵੀ ਜੁਆਇਨ ਕਰ ਰਹੇ ਨੇ, ਇਸ ਕਰਕੇ ਕਿ ਉਹਨਾਂ ਨੂੰ ਇਸ ਹੱਦ ਤੱਕ ਗੁਰਬਤ ਦੇ ਵਿੱਚ ਧੱਕ ਦਿੱਤਾ ਹੈ, ਇੰਨੀ ਕੁ ਗਰੀਬੀ ਹੈ ਜੀ। ਆਦੀਵਾਸੀਆਂ ਦੇ ਹਵਾਲੇ ਨਾਲ ਇਹ ਹੈ ਵੀ ਮਲਟੀਨੈਸ਼ਨਲਸ ਨਾਲ ਇਹਨਾਂ ਨੇ ਸਮਝੌਤੇ ਕੀਤੇ ਨੇ, ਕਿਤੇ ਕੋਈ ਬਾਕਸਾਈਡ ਹੈ, ਕਿਤੇ ਕੋਈ ਹੋਰ ਹੈ, ਉਹ ਸਾਰੀਆਂ ਪਹਾੜੀਆਂ ਉਹਨਾਂ ਨੂੰ ਦੇ ਦਿੱਤੀਆਂ ਕੰਪਨੀਆਂ ਨੂੰ ਕਿ ਜੀ ਤੁਸੀਂ ਇੱਥੋਂ ਇਹ ਕਰੋ। ਔਰ ਜਿਹੜੇ ਉੱਥੇ ਸਦੀਆਂ ਤੋਂ ਰਹਿ ਰਹੇ ਲੋਕ ਨੇ, ਆਦੀਵਾਸੀ ਦਾ ਆਦ ਦਾ ਮਤਲਬ ਹੀ ਹੈ ਕਿ ਜਿਵੇਂ ਅਮਰੀਕਾ ਦੇ ਵਿੱਚ ਨੇਟਿਵ ਅਮਰੀਕਨਸ ਇਹਨਾਂ ਨੇ ਕਹਿਣਾ ਸ਼ੁਰੂ ਕੀਤਾ। ਪਹਿਲਾਂ ਆਏ, ਉਹਨਾਂ ਨੂੰ ਉਜਾੜ ਦਿੱਤਾ ਰੈੱਡ ਇੰਡੀਅਨਸ ਨੂੰ ਜੀ। ਫਿਰ ਜਿੱਥੇ ਵੀ ਉਹਨਾਂ ਨੂੰ ਰਿਜ਼ਰਵੇਸ਼ਨਸ ਦਿੱਤੀਆਂ, ਜੇ ਉੱਥੇ ਕੋਈ ਨਿਕਲ ਆਇਆ, ਕਿਤੇ ਸੋਨਾ ਨਿਕਲ ਆਇਆ, ਉੱਤੇ ਵੀ ਕਬਜ਼ਾ ਕਰਕੇ ਉਹਨਾਂ ਨੂੰ ਅੱਗੇ ਤੋਰ ਦਿੱਤਾ ਜੀ। ਸੋ ਉਹਨਾਂ ਨੂੰ ਕਹਿਣ ਨੂੰ ਤਾਂ ਆਦੀਵਾਸੀ ਕਹਿੰਦੇ ਨੇ ਕਿ ਜੀ ਇਹ ਓਰੀਜਨਲ ਇਨਹੈਬੀਟੈਂਟ ਨੇ, ਪਰ ਉਹਨਾਂ ਵਿਚਾਰਿਆਂ ਦਾ ਖਾਣਾ ਖਰਾਬ ਕੀਤਾ ਹੋਇਆ ਇਹਨਾਂ ਨੇ। ਸੋ ਅਸੀਂ ਇਹ ਸਮਝਦੇ ਹਾਂ ਵੀ ਜਿਹੜੇ ਲੋਕ, ਜਿਵੇਂ ਇੱਕ ਅੰਗਰੇਜ਼ੀ ਦੀ ਆਮ ਇਹ ਬੜੀ ਕਾਮਨ ਫਰੇਜ਼ ਹੈ ਕਿ those who live in glass houses shouldn't throw stones at others, ਕਿ ਜਿਹੜੇ ਸ਼ੀਸ਼ਿਆਂ ਦੇ ਘਰਾਂ 'ਚ ਆਪ ਰਹਿੰਦੇ ਨੇ ਉਹ ਦੂਸਰਿਆਂ 'ਤੇ ਪੱਥਰ ਨਾ ਸੁੱਟਣ। ਇਹ ਜਿਹੜੇ
ਸਾਡੀ ਅੱਜ ਹਿੰਦੂ ਮੈਜੋਰਿਟੀ ਧਾਰਮਿਕ ਆਜ਼ਾਦੀ ਤੇ ਧਾਰਮਿਕ ਭਾਵਨਾਵਾਂ ਦੀ ਗੱਲ ਕਰਦੀ ਹੈ, ਪਹਿਲਾਂ ਇਹ ਦੇਖਣ ਵੀ ਇਹਨਾਂ ਨੇ 4000 ਸਾਲ ਤੋਂ ਕੀ ਕੀਤਾ, ਸ਼ੂਦਰ ਬਣਾ ਕੇ ਅੱਧੀ ਦੁਨੀਆ ਨੂੰ ਸ਼ੂਦਰ ਬਣਾ ਦਿੱਤਾ ਹੈ, ਔਰਤਾਂ ਦੇ ਨਾਲ ਕੀ ਸਲੂਕ ਕੀਤਾ ਹੈ। ਤੇ ਜੇ 66 ਸਾਲ ਤੋਂ ਇਹਨਾਂ ਦੇ ਹੱਥ ਪੋਲੀਟੀਕਲ ਪਾਵਰ ਆਈ ਹੈ, 1000 ਸਾਲ ਜੁੱਤੀਆਂ ਖਾਂਦੇ ਰਹੇ ਨੇ, ਤੇ ਹੁਣ ਇਹ ਮਾਈਨੋਰਿਟੀਜ਼ ਦੇ ਨਾਲ ਕੀ ਸਲੂਕ ਕਰ ਰਹੇ ਨੇ ਜੀ। ਸੋ ਇਹਦੇ ਬਾਵਜੂਦ ਅਸੀਂ ਸਿੱਖੀ ਦੇ ਇਸ ਪ੍ਰਿੰਸੀਪਲ 'ਚ ਯਕੀਨ ਰੱਖਦੇ ਹਾਂ ਕਿ ਭਾਈ ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ। ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਸਿਧਾਂਤ ਹੈ ਵੀ ਅਸੀਂ ਕਿਸੇ ਨੂੰ ਡਰ ਦਿੰਦੇ ਨਹੀਂ ਤੇ ਕਿਸੇ ਦਾ ਡਰ ਮੰਨਦੇ ਵੀ ਨਹੀਂ। ਸੋ ਇਸ ਪ੍ਰਿੰਸੀਪਲ ਦੇ ਥੱਲੇ ਅਸੀਂ ਇਹ ਸਮਝਦੇ ਹਾਂ ਵੀ ਹਰ ਇੱਕ ਦਾ ਹੱਕ ਹੈ ਕਿ ਕਿਸੇ ਵੀ ਉਹ ਅਕੀਦਾ ਉਸ ਦਾ ਜਿਹੜਾ ਉਹਦੇ 'ਚੋਂ ਯਕੀਨ ਰੱਖੇ, ਉਹਨੂੰ ਵਰਸ਼ਿਪ ਕਰੇ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਤੁਸੀਂ ਉਹਦੀ ਆੜ ਲੈ ਕੇ ਬਾਕੀ ਜਿਹੜੀਆਂ ਅਕਲੀਅਤਾਂ ਨੇ, ਮਾਈਨੋਰਿਟੀਜ਼ ਨੇ, ਉਹਨਾਂ ਨੂੰ ਤੁਸੀਂ ਡਿਪਰਾਈਵ ਕਰ ਦਿਓ ਬੇਸਿਕ ਰਾਈਟਸ ਤੋਂ ਤੇ ਆਪਣਾ ਤੁਸੀਂ ਉਹ ਸਲੋਗਨ ਕਹੀ ਜਾਓ ਜੀ ਅਹਿੰਸਾ ਪਰਮੋ ਧਰਮ। ਜੀ ਕਿਹੜੀ ਅਹਿੰਸਾ ਹੈ ਤੁਹਾਡੀ? ਵੀ ਤੁਸੀਂ ਜਿੰਨੀ ਹਿੰਸਾ 66 ਸਾਲ 'ਚ ਕੀਤੀ ਹੈ, ਅੰਗਰੇਜ਼ਾਂ ਨੇ ਇੱਕ ਜਲਿਆਂਵਾਲਾ ਬਾਗ ਕੀਤਾ, ਉਹਦੀ ਵੀ ਉਹਨਾਂ ਨੇ ਹੰਟਰ ਕਮਿਸ਼ਨ ਬਣਾਇਆ, ਇਨਵੈਸਟੀਗੇਸ਼ਨ ਹੋਈ, ਡਾਇਰ ਨੂੰ ਡਿਮੋਟ ਕੀਤਾ, 700-800 ਬੰਦਾ ਜਿਹੜਾ ਮਰਿਆ ਉਹਨਾਂ ਦੇ ਟੱਬਰਾਂ ਨੂੰ ਕੰਪਨਸੇਸ਼ਨ ਦਿੱਤਾ ਜੀ। ਪਰ ਇਹਨਾਂ ਨੇ ਤਾਂ ਕੱਲਾ ਹਰਮੰਦਰ ਸਾਹਿਬ 'ਚ ਜਿਹੜਾ 8000 ਤੋਂ 10000 ਸਿੱਖ ਮਾਰ ਦਿੱਤੇ। ਨਵੰਬਰ 84 'ਚ ਕੀ ਕੀਤਾ। ਸੋ ਭਾਰਤ ਭਰ ਦੇ ਵਿੱਚ ਇਹਨਾਂ ਦਾ ਜਿਹੜੀ ਕਾਰਗੁਜ਼ਾਰੀ ਹੈ ਜੀ, ਉਸ ਤੋਂ ਬਾਅਦ ਇਹਨਾਂ ਦਾ ਕੋਈ ਅਖਲਾਕੀ ਹੱਕ ਨਹੀਂ ਹੈ ਵੀ ਇਸ ਕਿਸਮ ਦੇ ਇਸ਼ੂ ਨੂੰ ਇਹ ਕਹਿਣ ਕਿ ਜੀ ਇਹਨਾਂ ਦੇ ਕੋਈ ਜਜ਼ਬਾਤਾਂ ਨੂੰ ਠੇਸ ਪਹੁੰਚਾ ਦਿੱਤੀ। ਜੀ ਡਾਕਟਰ ਸਾਹਿਬ, ਕੋਈ ਟੈਕਨੀਕਲ ਪ੍ਰੋਬਲਮ ਆ ਰਹੀ ਹੈ ਆਵਾਜ਼ ਵਿੱਚ, ਤੇ ਅਸੀਂ ਬ੍ਰੇਕ ਤੇ ਜਾਂਦੇ ਹਾਂ। ਵੀਰ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।